ਅਗਲੀ ਜਿਹੜੀ ਹਰਜੋਤ ਸਿੰਘ ਗੱਲ ਕਰਦੇ ਜੀ, ਇੱਕ ਭਾਰਤੀ ਮੂਲ ਦਾ 50 ਸਾਲਾ ਨੀਰਜ ਸ਼ਰਮਾ ਉਸ ਦੀ ਸਿਟੀਜ਼ਨਸ਼ਿਪ ਵਾਪਸ ਲਈ ਜਾ ਰਹੀ ਆ। ਇਹ ਦਸੰਬਰ 2017 ਦੇ ਵਿੱਚ ਯੂਐਸ ਦਾ ਨੈਚੁਰਲਾਈਜ਼ਡ ਸਿਟੀਜ਼ਨ ਬਣਿਆ ਸੀ। ਇਹ ਸੀਈਓ ਤੇ ਓਨਰ ਸੀਗਾ ਇੱਕ ਕੰਪਨੀ ਮੈਗਨਾ ਵਿਜ਼ਨ ਐਲਐਲਸੀ, ਇਹ ਸਟਾਫਿੰਗ ਕੰਪਨੀ ਸੀ ਨਿਊ ਜਰਸੀ ਦੇ ਵਿੱਚ। ਇਹਨੇ ਕਹਿੰਦੇ ਵੀ ਵੀਜ਼ੇ ਦਾ ਫਰਾਡ ਕੀਤਾ ਸੀ H1B ਵੀਜ਼ੇਜ਼ ਨੂੰ ਲੈ ਕੇ। ਇਹਨੇ 11 ਜਿਹੜੇ H1B ਵੀਜ਼ਾ ਪਟੀਸ਼ਨ ਜਿਹੜੀਆਂ ਉਹ ਸਬਮਿਟ ਕੀਤੀਆਂ ਤੇ ਜਿਨ੍ਹਾਂ ਦੇ ਵਿੱਚ ਝੂਠ ਸੀਗਾ। ਜਿਨ੍ਹਾਂ ਨੂੰ ਇਹਨੇ ਪਟੀਸ਼ਨਾਂ ਜਿਨ੍ਹਾਂ ਦੇ ਲਈ ਕੀਤੀਆਂ, ਉਹ ਜਿਹੜੀਆਂ ਜੌਬਸ ਕਹੀਆਂ ਗਈਆਂ ਉਹ ਸੀਗੀਆਂ ਨਹੀਂ, ਹਵਾ ਦੇ ਵਿੱਚ ਜਿਹੜੇ ਖਿਆਲੀ ਪਲਾਵ ਦੀਆਂ ਜਿਹੜੀਆਂ ਉਹ ਜੌਬ ਸੀਗੀਆਂ। ਸੋ ਕਹਿੰਦੇ ਵੀ ਉਹ ਇੱਕ ਆਪ ਕੰਟਰੈਕਟਡ ਬਿਜ਼ਨਸ ਐਨਾਲਿਸਟ ਸੀਗਾ। ਸ਼ੋ ਇਦਾਂ ਉਹਨੇ ਇਹਨਾਂ 11 ਜਾਣਿਆਂ ਲਈ ਕੀਤਾ ਵੀ ਇਹਨਾਂ ਦੇ ਕੋਲ ਬਹੁਤ ਤਗੜੀਆਂ ਜਿਹੜੀਆਂ ਉਹ ਜੌਬਸ ਆ। ਉਸੇ ਦੇ ਆਧਾਰ ਦੇ ਉੱਤੇ ਇਵੈਂਚੁਅਲੀ ਫਿਰ ਜਿਹੜੇ ਵੀ ਉਹਦਾ ਸਟੇਟਸ ਸੀਗਾ ਹੌਲੀ ਹੌਲੀ ਇਹ ਸਿਟੀਜ਼ਨ ਤੱਕ ਜਿਹੜਾ ਉਹ ਬਣ ਗਿਆ। ਇਹਨੇ ਅਪਲਾਈ ਕੀਤਾ ਸੀ ਯੂਐਸ ਸਿਟੀਜ਼ਨਸ਼ਿਪ ਦੇ ਲਈ 2017 ਦੇ ਵਿੱਚ। ਕਹਿੰਦੇ ਵੀ ਉਦੋਂ ਇਮੀਗ੍ਰੇਸ਼ਨ ਪ੍ਰੋਸੀਡਿੰਗਸ ਦੇ ਵਿੱਚ ਇਹਨੇ ਝੂਠ ਬੋਲਿਆ, ਜਿਹਦੇ ਵਿੱਚ ਉਹ ਜਿਹੜੀ ਇੱਕ ਟਿਕ ਮਾਰਕ ਕਰਦੇ ਆ ਵੀ ਕਿਤੇ ਕੋਈ ਇਦਾਂ ਦਾ ਕ੍ਰਾਈਮ ਤਾਂ ਨਹੀਂ ਕੀਤਾ ਜਿਹਦੇ ਲਈ ਤੁਸੀਂ ਗ੍ਰਿਫਤਾਰ ਨਹੀਂ ਹੋਏ, ਅਨਅਰੈਸਟਡ ਕ੍ਰਾਈਮ। ਉਹਨੇ ਕਿਹਾ ਵੀ ਨਹੀਂ, ਮੈਂ ਕਦੀ ਕੀਤਾ ਨਹੀਂ, ਜਦ ਕਿ ਇਹਨੇ 11 ਜਿਹੜੀਆਂ H1B ਦੀਆਂ ਵੀਜ਼ਾ ਪਟੀਸ਼ਨਸ ਆ ਉਹ ਨਕਲੀ ਜਿਹੜੀਆਂ ਲੋਕਾਂ ਦੇ ਲਈ ਭਰੀਆਂ ਸੀਗੀਆਂ। ਸੋ 2019 ਦੇ ਵਿੱਚ ਨੀਰਜ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਇਸ ਨੂੰ ਚਾਰਜ ਕੀਤਾ ਗਿਆ ਸੀ ਵੀਜ਼ਾ ਤੇ ਨੈਚੁਰਲਾਈਜੇਸ਼ਨ ਫਰਾਡ ਦੇ ਤਹਿਤ। ਤੇ ਹੁਣ ਡਿਪਾਰਟਮੈਂਟ ਆਫ ਜਸਟਿਸ ਨੇ ਇਸ ਦੇ ਉਲਟ ਇਸ ਨੂੰ ਡੀਨੈਚੁਰਲਾਈਜ਼ ਕਰਨ ਦੇ ਲਈ ਜਿਹੜੀ ਕਾਰਵਾਈ ਆ ਉਸ ਨੂੰ ਅੱਗੇ ਵਧਾਇਆ ਆ। ਇਹ 17 ਉਹਨਾਂ ਨੈਚੁਰਲਾਈਜ਼ਡ ਅਮਰੀਕਨ ਸਿਟੀਜ਼ਨ ਦੇ ਵਿੱਚੋਂ ਇੱਕ ਆ ਜਿਨ੍ਹਾਂ ਦੇ ਉਲਟ ਡਿਪਾਰਟਮੈਂਟ ਆਫ ਜਸਟਿਸ ਨੇ ਜਿਹੜੀ ਕਾਰਵਾਈ ਸ਼ੁਰੂ ਕੀਤੀ ਹੋਈ ਆ ਵੀ ਇਹਨਾਂ ਦੀ ਸਿਟੀਜ਼ਨਸ਼ਿਪ ਜਿਹੜੀ ਆ ਉਹ ਰੱਦ ਕੀਤੀ ਜਿਹੜੀ ਹੋ ਜਾਵੇ। ਇਹਨਾਂ ਦੇ ਵਿੱਚ ਕਹਿੰਦੇ ਵੀ ਸੀਰੀਅਸ ਅਫੈਂਸ ਜਿਵੇਂ ਕਿ ਫਰਾਡ, ਚਾਹੇ ਉਹ ਵੀਜ਼ੇ ਵਾਲਾ ਆ ਚਾਹੇ ਉਹ ਮਨੀ ਵਾਲਾ ਆ, ਡਰੱਗ ਟ੍ਰੈਫਿਕਿੰਗ ਤੇ ਸੈਕਸ ਕ੍ਰਾਈਮਸ ਕਹਿੰਦੇ ਵੀ ਮੋਸਟਲੀ ਜਿਹੜੇ ਉਹ ਦੇਖੇ ਜਾ ਰਹੇ ਆ। ਸੋ ਆਪਾਂ ਦੇਖਿਆ ਵੀ ਪਿਛਲੇ ਦਿਨਾਂ ਦੇ ਵਿੱਚ ਵੀ ਮਾਰਕੋ ਰੂਬੀਓ ਸੈਕਟਰੀ ਆਫ ਸਟੇਟ, ਉਹਨਾਂ ਨੇ ਇੱਕ ਵਾਰੀ ਨਹੀਂ ਕਈ ਵਾਰੀ ਇਹ ਜਿਹੜੇ ਕਹਿ ਚੁੱਕੇ ਆ ਯੂਐਸ ਦੀ ਵਿੱਚ ਇਮੀਗ੍ਰੇਸ਼ਨ ਇੱਥੋਂ ਦੀ ਜਿਹੜੀ ਸਿਟੀਜ਼ਨਸ਼ਿਪ ਇਹ ਪ੍ਰਿਵਿਲੇਜ ਆ, ਇਹ ਤੁਹਾਡਾ ਰਾਈਟ ਨਹੀਂ ਹੈਗਾ। ਜੇ ਤੁਸੀਂ ਪੁੱਠੇ ਕੰਮ ਕਰੋਗੇ ਤਾਂ ਉਸ ਦਾ ਖਾਮਿਆਜ਼ਾ ਜਿਹੜਾ ਉਹ ਭੁਗਤਣਾ ਪਵੇਗਾ। ਸੋ 50 ਸਾਲਾ ਭਾਰਤੀ ਮੂਲ ਦਾ ਨੀਰਜ ਸ਼ਰਮਾ ਨਕਲੀ ਜਿਹੜੇ H1B ਵੀਜ਼ਾ ਅਪਲਾਈ ਕਰਨ ਦੇ ਲਈ, ਪਟੀਸ਼ਨਸ ਕਰਨ ਦੇ ਲਈ, ਉਸ ਫਰਾਡ ਦੇ ਕਰਕੇ ਇਸ ਨੂੰ ਡੀਨੈਚੁਰਲਾਈਜ਼ ਕੀਤਾ ਜਾ ਰਿਹਾ ਹੈ ਜੀ। ਟੋਟਲ 17 ਜਾਣਿਆਂ ਦੀ ਨੈਚੁਰਲਾਈਜੇਸ਼ਨ ਜਿਹੜੀ ਆ ਉਹ ਰਿਮੂਵ ਕੀਤੀ ਗਈ ਆ। 17 ਜਿਹੜੇ ਸਿਟੀਜ਼ਨ ਸੀ ਉਹਨਾਂ ਦੀ ਸਿਟੀਜ਼ਨਸ਼ਿਪ ਰਿਮੂਵ ਕਰ ਲਈ ਆ, ਜਿਨ੍ਹਾਂ ਦੇ ਵਿੱਚੋਂ ਚਾਈਨਾ ਤੋਂ, ਇੰਡੀਆ ਤੋਂ, ਇਹਨਾਂ ਮੁਲਕਾਂ ਤੋਂ ਜਿਹੜੇ ਲੋਕ ਸੀਗੇ। ਇੱਕ ਦੀ ਐਗਜ਼ਾਮਪਲ ਜਿਹੜੀ ਆ ਉਹ ਰਾਜਕਨਵੀਰ ਸਿੰਘ ਉਹਨਾਂ ਨੇ ਦੱਸੀ ਹੈਗੀ ਆ। ਸੋ ਇਹਦੇ 'ਚ ਇਹ ਕਿਹਾ ਗਿਆ ਵੀ ਕੋਈ ਵੀ ਬੰਦਾ ਜਿਹੜਾ ਫਰਾਡ ਕਰੂਗਾ, ਜੇ ਉਹ ਸਿਟੀਜ਼ਨ ਬਣ ਵੀ ਗਿਆ ਆ ਤੇ ਉਹਦੀ ਜਿਹੜੀ ਸਿਟੀਜ਼ਨਸ਼ਿਪ ਆ ਉਹ ਜਿਹੜੀ ਆ ਰਿਵੋਕ ਕੀਤੀ ਜਾ ਸਕਦੀ ਹੈਗੀ ਆ। ਹਾਲਾਂਕਿ ਪਹਿਲਾਂ ਕਾਫੀ ਔਖਾ ਕੰਮ ਹੁੰਦਾ ਸੀ, ਪਰ ਟਰੰਪ ਹੁਣੀ ਇਹਦੇ ਤੇ ਹੁਣ ਬਹੁਤ ਜ਼ੋਰ ਲਾ ਰਹੇ ਆ ਤੇ ਉੱਪਰੋਂ $70 ਬਿਲੀਅਨ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਮਿਲਿਆ ਆ। ਸੋ ਉਹ ਆਉਣ ਵਾਲੇ ਸਮੇਂ 'ਚ ਨਹੀਂ ਕੀ ਕਰਨਾ, ਕਿਉਂਕਿ ਹੁਣ ਨਿਊਯਾਰਕ ਸਿਟੀ ਨੂੰ ਵੀ ਥ੍ਰੈਟ ਕੀਤਾ ਆ ਵੀ ਅਸੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਦੇ ਏਜੰਟਸ ਆ ਉੱਥੇ ਭੇਜਣ ਜਾ ਰਹੇ ਆ, ਪਰ ਨਿਊਯਾਰਕ ਦਾ ਮੇਅਰ ਕਹਿੰਦਾ ਵੀ ਨਹੀਂ, ਅਸੀਂ ਉਹਨਾਂ ਨੂੰ ਇੱਥੇ ਐਂਟਰ ਨਹੀਂ ਹੋਣ ਦੇਵਾਂਗੇ। ਸੋ ਚਾਈਨੀਜ਼ ਸਿਟੀਜ਼ਨਸ ਦੀਆਂ ਵੀ ਕਾਫੀਆਂ ਦੀਆਂ ਜਿਹੜੀਆਂ ਸਿਟੀਜ਼ਨਸ਼ਿਪ ਆ ਰਿਵੋਕ ਕੀਤੀਆਂ ਗਈਆਂ ਹੈਗੀਆਂ। ਉਹਨਾਂ ਦੇ ਉੱਤੇ ਜਿਹੜੇ ਚਾਰਜਸ ਲੱਗ ਰਹੇ ਆ ਵੀ ਉਹ ਗਵਰਨਮੈਂਟ ਆਫ ਚਾਈਨਾ ਦੇ ਲਈ ਕੰਮ ਕਰਦੇ ਸੀ ਜਾਂ ਉਹ ਪਹਿਲਾਂ ਕਾਮਰੇਡ ਸੀ, ਇੱਥੇ ਝੂਠ ਬੋਲ ਕੇ ਜਿਹੜੀ ਸਿਟੀਜ਼ਨਸ਼ਿਪ ਲੈ ਲਈ ਹੈਗੀ ਆ। ਤੇ ਹੁਣ ਜਦੋਂ ਪਤਾ ਲੱਗ ਗਿਆ ਫਿਰ ਉਹਨਾਂ ਦੀ ਜਿਹੜੀ ਸਿਟੀਜ਼ਨਸ਼ਿਪ ਆ ਉਹ ਰਿਵੋਕ ਕੀਤੀ ਗਈ ਹੈਗੀ ਆ। ਸੋ ਚਾਈਨਾ, ਇੰਡੀਆ ਤੋਂ ਬਿਨਾਂ ਮੈਕਸੀਕੋ, ਵੀਅਤਨਾਮ, ਐਲ ਸਾਲਵਾਡੋਰ, ਜਮਾਇਕਾ ਤੇ ਫਿਲੀਪੀਨਸ, ਇਹਨਾਂ ਮੁਲਕਾਂ ਦੇ ਜਿਹੜੇ ਲੋਕ ਆ ਜਿਹੜੇ 17 ਦੀ ਜਿਹੜੀ ਸਿਟੀਜ਼ਨਸ਼ਿਪ ਆ ਉਹ ਰਿਮੂਵ ਕੀਤੀ ਗਈ ਹੈਗੀ ਆ ਜੀ।